ਕਹਾਣੀ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਬਾਬਰ ਜਾਵੇਦ ਡਾਰ ਦਾ ਸਲਾਮ। ਅੱਜ ਮੈਂ ਤੁਹਾਨੂੰ ਕਹਾਣੀ ਸੁਣਾ ਰਿਹਾ ਹਾਂ ਪਤਝੜ ਦਾ ਵਾਰ। ਇਹ ਕਹਾਣੀ ਜਨਵਰੀ 2010 ਵਿੱਚ ਰਸਾਲਾ ਲਿਖਾਰੀ ਵਿੱਚ ਛਾਇਆ ਹੋਈ। ਹੁਣ ਸੁਣੋ ਕਹਾਣੀ ਪਤਝੜ ਦਾ ਵਾਰ। ਵਕੀਲ ਸਾਹਿਬ, ਮੈਨੂੰ ਕਿਸੇ ਕੰਮ ਲਵਾ ਦਿਓ। ਵਿਹਲਿਆਂ ਨੂੰ ਕੌਣ ਰੋਟੀ ਦਿੰਦਾ ਹੈ? ਇਹ ਗੱਲ ਕਰਦਿਆਂ ਭਾ ਕਲੀਮ ਦੀਆਂ ਅੱਖਾਂ ਵਿੱਚ ਪਾਣੀ ਤਰਨ ਲੱਗ ਪਿਆ। ਉਹਦੇ ਮੂੰਹ ਵਿੱਚੋਂ ਇਹ ਜੁਮਲੇ ਸੁਣ ਕੇ ਮੈਂ ਬਹੁਤ ਹੈਰਾਨ ਹੋਇਆ ਸੀ। ਉਹਨੇ ਕਦੇ ਇਸ ਲਹਿਜੇ ਵਿੱਚ ਗੱਲ ਹੀ ਨਹੀਂ ਸੀ ਕੀਤੀ। ਉਹਨੂੰ ਵੇਖਦਿਆਂ ਇੱਕ ਜ਼ਮਾਨਾ ਬੀਤ ਗਿਆ ਸੀ। ਮੈਂ ਖੁਦ ਬਾਲਪਨੇ ਦੀ ਹੱਦਾਂ ਵਿੱਚੋਂ ਨਿਕਲ ਕੇ ਬੱਚਿਆਂ ਵਾਲਾ ਹੋ ਗਿਆ ਸਾਂ, ਪਰ ਭਾ ਕਲੀਮ ਮੈਨੂੰ ਇੰਜ ਦਾ ਇੰਜ ਹੀ ਲੱਗਦਾ ਸੀ। ਗਠਿਆ ਜੁੱਸਾ, ਮੁਸਕਰਾਉਂਦਾ ਚਿਹਰਾ, ਲੰਮੀ ਦਾੜੀ, ਸਬਰ ਸ਼ੁਕਰ ਨਾਲ ਭਰੀਆਂ ਅੱਖਾਂ, ਖੁੱਲ੍ਹਾ ਤੇ ਚੌੜਾ ਮੱਥਾ, ਹਮਦਰਦ ਤਬੀਅਤ, ਵੱਲ ਫਰੇਬ ਤੋਂ ਪਾਕ ਸਿੱਧੀਆਂ ਗੱਲਾਂ। ਕਈ ਵਾਰੀ ਇਹ ਗੱਲਾਂ ਇੰਨੀਆਂ ਸਿੱਧੀਆਂ ਹੁੰਦੀਆਂ ਕਿ ਕੋਲ ਖਲੋਤਾ ਬੰਦਾ ਗੱਲ ਸੁਣ ਕੇ ਹੱਸਣ ਲੱਗ ਪੈਂਦਾ। ਉਹ ਜੀ, ਮੈਂ ਡਾਕਟਰ ਕੋਲ ਗਿਆ ਸਾਂ ਜੀ। ਕਿਹੜੇ ਡਾਕਟਰ ਕੋਲ ਭਾ ਕਲੀਮ? ਉਹ ਜੀ ਉਹੀ, ਉੱਥੇ ਉਹਦੀ ਦੁਕਾਨ ਹੈ। ਕਿੱਥੇ? ਠਾਕਰ ਸਿੰਘ ਗੇਟ ਦੇ ਕੋਲ। ਅਗਾਂਹ ਜਾ ਕੇ ਸੱਜੇ ਪਾਸੇ, ਫਿਰ ਅੱਗੇ ਜਾ ਕੇ ਖੱਬੇ ਪਾਸੇ। ਠਾਕਰ ਸਿੰਘ ਗੇਟ ਕੋਲ ਡਾਕਟਰ ਦਾ ਕਲੀਨਿਕ ਹੈ। ਨਹੀਂ, ਉਹ ਅਗਾਂਹ ਘੰਟਾ ਘਰ ਹੈ ਨਾ, ਉੱਥੋਂ ਅਗਾਂਹ ਟੁਰ ਜਾਓ। ਨਹੀਂ, ਅਗਾਂਹ ਸਿਰੀ ਪਾਵਿਆਂ ਦੀਆਂ ਦੁਕਾਨਾਂ ਹੁੰਦੀਆਂ ਨੇ, ਉੱਥੇ ਵੀ ਨਹੀਂ। ਉਹ ਸੋਚਦਿਆਂ ਤੇ ਕੁਝ ਭੁੱਲਦਿਆਂ, ਭਾਅ ਜੀ ਸਾਰਾ ਸ਼ਹਿਰ ਫਰਾ ਦਿੱਤਾ ਜੀ, ਹੁਣ ਤੇ ਭੁੱਖ ਲੱਗਣ ਲੱਗ ਪਈ। ਗੱਲ ਸੁਣ ਕੇ ਕੋਲ ਖਲੋਤੇ ਬੰਦੇ ਹੱਸਣ ਲੱਗ ਪੈਂਦੇ। ਮੈਨੂੰ ਅੱਜ ਵੀ ਯਾਦ ਹੈ ਜਦ ਭਾ ਕਲੀਮ ਦਾ ਨਵਾਂ ਵਿਆਹ ਹੋਇਆ ਸੀ ਤੇ ਉਹ ਬੀਵੀ ਨੂੰ ਸਾਈਕਲ ਤੇ ਬਿਠਾ ਕੇ ਸੈਰ ਲਈ ਗਿਆ। ਇੱਕ ਵਾਰੀ ਉਹਦੀ ਜ਼ਨਾਨੀ ਲੰਮੇ ਸਾਹ ਲੈਂਦੀ ਘਰ ਆਈ। ਖਾਲਾ ਜੀ, ਐਡਾ ਸਿੱਧਾ ਬੰਦਾ ਵੀ ਕੋਇਆ। ਬ੍ਰੇਕ ਲਾਉਣ ਦੀ ਬਜਾਏ ਤੇਜ਼ੀ ਨਾਲ ਸਪੀਡ ਬ੍ਰੇਕਰ ਤੋਂ ਸਾਈਕਲ ਲੰਘਾਈ। ਮੈਂ ਭੋਏ ਤੇ ਡਿੱਗ ਪਈ। ਉਹ ਸਾਈਕਲ ਚਲਾਉਂਦਾ ਹੋਰੇ ਕਿੱਥੇ ਟੁਰ ਗਿਆ ਜੀ। ਮੈਂ ਤਾਂ ਆਵਾਜ਼ਾਂ ਹੀ ਮਾਰਦੀ ਰਹਿ ਗਈ। ਵੇਖੋ ਕਿੱਥੇ ਜਾ ਕੇ ਉਹਨੂੰ ਪਤਾ ਲੱਗਦਾ। ਉਹਨੇ ਮੇਰੀ ਮਾਂ ਨੂੰ ਸ਼ਿਕਵੇ ਨਾਲ ਗੱਲ ਸੁਣਾਉਂਦੇ ਆਖਿਆ ਤੇ ਘਰ ਦਾ ਹਰ ਬੰਦਾ ਆਪਣਾ ਹਾਸਾ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ। ਭਾ ਕਲੀਮ ਦੀ ਜ਼ਿੰਦਗੀ ਵਿੱਚ ਘਰੋਂ ਕੀ ਜ਼ਿੰਦਗੀ ਦੇ ਪਲ ਸਾਵਣ ਦੀ ਉਸ ਬਦਲੀ ਵਾਂਗ ਸਨ, ਜਿਹੜੀ ਖੁੱਲ੍ਹ ਕੇ ਵਸਿਓ ਬਗੈਰ ਹੀ ਟੁਰ ਗਈ ਤੇ ਭਾ ਕਲੀਮ ਨੇ ਵੇਲੇ ਦੀ ਕੁੜਤਨ ਵਿੱਚ ਸਬਰ ਦੇ ਪਿਆਲੇ ਨਾਲ ਪੀ ਲਈ। ਉਹ ਗਲੀ ਵਿੱਚ ਖਲੋਤਿਆਂ ਹਰ ਆਉਣ ਜਾਣੇ ਵਾਲੇ ਦਾ ਹਾਲ ਇੰਜ ਖਲੂਸ ਨਾਲ ਪੁੱਛਦਾ ਜਿਵੇਂ ਉਹਨੂੰ ਕੋਈ ਦੁੱਖ ਨਾ ਹੋਵੇ। ਬਸ ਹਰ ਇੱਕ ਲਈ ਦੁਆਇਆ ਕਲਮਾਤ ਕਹਿੰਦਾ। ਵਕੀਲ ਸਾਹਿਬ ਜੀ, ਉਹਦਾ ਮਸਲਾ ਹੱਲ ਕਰ ਦਿਓ। ਕਿਹਦਾ? ਉਹਦਾ, ਉਹ ਐਨਕ ਵਾਲੇ ਦਾ। ਕਿਹੜਾ ਭਾਈ ਕਲੀਮ? ਉਹੀ ਜਿਹੜਾ ਆਖਦਾ ਸੀ ਮੇਰੇ ਕੋਲੋਂ ਮਾਲਕ ਕੰਟੀਨ ਖਾਲੀ ਕਰਾਉਣ ਲੱਗੇ ਨੇ। ਤੁਹਾਡਾ ਯਾਰ ਹੈ ਨਾ, 3 ਬੱਚੀਆਂ ਨਹੀਂ ਉਹਦੀਆਂ। ਭਾ ਕਲੀਮ ਨੇ ਹਮਦਰਦੀ ਦੇ ਲਹਿਜੇ ਵਿੱਚ ਆਖਿਆ ਤੇ ਮੈਨੂੰ ਇਹ ਸਿੱਧਾ ਬੰਦਾ ਬਹੁਤ ਵੱਡਾ ਬੰਦਾ ਲੱਗਾ। ਅੱਜ ਦੀ ਸਮਾਜੀ ਹਯਾਤੀ ਵਿੱਚ ਲੋਕੀ ਆਪਣੇ ਬਖੇੜਿਆਂ ਵਿੱਚ ਇੰਜ ਫਸੇ ਹੋਏ ਨੇ ਕਿ ਇੱਕ ਦੂਜੇ ਦੇ ਦੁੱਖਾਂ ਦੀਆਂ ਚੀਕਾਂ ਵੀ ਉਹਨਾਂ ਨੂੰ ਚੰਗੀ ਤਰ੍ਹਾਂ ਸੁਣਾਈ ਨਹੀਂ ਦਿੰਦੀਆਂ। ਪਰ ਭਾ ਕਲੀਮ ਤਾਂ ਸੁਚਲ ਇਨਸਾਨੀ ਰੰਗ ਵਿੱਚ ਰੰਗਿਆ ਤੇ ਨਿਖਰਿਆ ਹੋਇਆ ਬੰਦਾ ਸੀ, ਅੰਦਰੋਂ ਬਾਹਰੋਂ ਇੱਕ। ਜਦ ਨਿਆਜ਼ ਆਪਣੀ ਕੰਟੀਨ ਦਾ ਮਸਲਾ ਆਪਣੇ ਸੱਜਣ ਬੇਲੀਆਂ ਨੂੰ ਸੁਣਾ ਰਿਹਾ ਸੀ ਤੇ ਭਾ ਕਲੀਮ ਕੋਲ ਖਲੋਤਾ ਸੀ। ਨਿਆਜ਼ ਦੇ ਸੱਜਣ ਬੇਲੀ ਉਹਦੀ ਗੱਲ ਸੁਣ ਕੇ ਜਾ ਚੁੱਕੇ ਸਨ, ਪਰ ਭਾ ਕਲੀਮ ਨਿਆਜ਼ ਦੇ ਮਸਲੇ ਨੂੰ ਆਪਣਾ ਮਸਲਾ ਬਣਾ ਚੁੱਕਿਆ ਸੀ। ਦੂਜਿਆਂ ਦੇ ਦੁੱਖ ਨੂੰ ਆਪਣਾ ਦੁੱਖ ਸਮਝਣ ਵਾਲੇ ਨਰੋਲ ਬੰਦੇ ਹੀ ਸਮਾਜ ਦੇ ਰਗਾਂ ਵਿੱਚ ਦੌੜਦੇ ਖੂਨ ਨੂੰ ਗਰਮ ਰੱਖਦੇ ਨੇ ਤੇ ਉਹਨੂੰ ਗਲਣ ਸੜਨ ਤੋਂ ਬਚਾ ਕੇ ਹਯਾਤੀ ਨੂੰ ਨਵੀਂ ਜ਼ਿੰਦਗੀ ਬਖਸ਼ਦੇ ਨੇ। ਮੇਰੀਆਂ ਜਦ ਵੀ ਫਜਰੇ ਅੱਖਾਂ ਖੁੱਲ੍ਹਦੀਆਂ ਤੇ ਕਈ ਵਾਰੀ ਸਜਰੀ ਸਵੇਰ ਤੋਂ ਵੀ ਸਜਰੀ ਆਵਾਜ਼ ਕੰਨਾਂ ਵਿੱਚ ਪੈਂਦੀ। ਭਾ ਕਲੀਮ ਕਲਮਾ ਤੈਯਬਾ ਦਾ ਉੱਚੀ ਵਿਰਦ ਕਰਦਾ ਹੋਇਆ ਮਸਜਿਦ ਵੱਲ ਜਾ ਰਿਹਾ ਹੁੰਦਾ ਸੀ ਤੇ ਇੰਝ ਲੱਗਦਾ
ਉਹਦੀ ਆਵਾਜ਼ ਹਨੇਰਿਆਂ ਦੇ ਨਾ ਕੋਈ ਸੁਨੇਹਾ ਦੇ ਰਹੀ। ਹੁਣ ਕੁਝ ਮਹੀਨਿਆਂ ਤੋਂ ਭਾ ਕਲੀਮ ਨੂੰ ਚੌਧਰੀ ਰਫੀਕ ਦੀ ਬੈਠਕ ਵਿੱਚ ਬੈਠਣ ਦਾ ਚਸਕਾ ਪੈ ਗਿਆ ਸੀ, ਜਿੱਥੇ ਹਰ ਕਿਸਮ ਦੀ ਬਹਿਸ ਬਬਾਸ ਹੁੰਦਾ ਸੀ। ਬਸ਼ੀਰ ਨਾਈ ਦੀ ਦੁਕਾਨ ਤੋਂ ਲੈ ਕੇ ਵਾਸ਼ਿੰਗਟਨ ਤੱਕ ਉਹ ਬਸ ਚੁੱਪ ਕਰਕੇ ਸੁਣਦਾ ਰਹਿੰਦਾ। ਜਜ਼ਬਿਆਂ ਵਿੱਚ ਕਦੀ ਕਦਾਰ ਕਹਿੰਦਾ, ਹਾਲ ਚੰਗੇ ਨਹੀਂ। ਜਦ ਵੀ ਬੰਬ ਧਮਾਕਿਆਂ ਦਾ ਜ਼ਿਕਰ ਹੁੰਦਾ ਉਹ ਕੁਝ ਨਾ ਬੋਲਦਾ, ਬਸ ਹੰਝੂ ਕੇਰਦਾ ਰਹਿੰਦਾ। ਦੂਜਿਆਂ ਦੇ ਦੁੱਖਾਂ ਗਮਾਂ ਬਾਰੇ ਸੋਚਦਾ, ਆਪਣੇ ਬਾਰੇ ਤਾਂ ਉਹਨੇ ਕਦੀ ਗੱਲ ਹੀ ਨਹੀਂ ਸੀ ਕੀਤੀ, ਇੰਝ ਜਿਵੇਂ ਉਹਨੂੰ ਕੋਈ ਲੋੜ ਹੀ ਨਾ ਹੋਵੇ। ਉਹ ਬਹੁਤ ਵਰੇ ਪਲਾਸਟਿਕ ਬਣਾਉਣ ਵਾਲੀ ਇੱਕ ਫੈਕਟਰੀ ਵਿੱਚ ਕੰਮ ਕਰਦਾ ਰਿਹਾ। ਭਾ ਕਲੀਮ ਨੂੰ ਤਨਖਾਹ ਬਹੁਤ ਥੋੜ੍ਹੀ ਮਿਲਦੀ ਸੀ, ਪਰ ਜੋ ਕੁਝ ਲੱਭਦਾ ਮਾਂ ਦੇ ਹੱਥ ਦੇ ਦਿੰਦਾ। ਵੇਲਾ ਲੰਘਦਾ ਰਿਹਾ, ਮਾਂ ਮਰ ਗਈ, ਰੋਜ਼ਗਾਰ ਖਤਮ ਹੋ ਗਿਆ ਤੇ ਉਹ ਭਰਾ ਕੋਲ ਰਹਿਣ ਲੱਗ ਪਿਆ। ਰੋਟੀ ਟੁਕੜ ਖਾਂਦਾ ਤੇ ਘਰ ਦੇ ਨਿੱਕੇ ਮੋਟੇ ਕੰਮ ਕਰਦਾ। ਰੁਪਏ ਪੈਸੇ ਦੀ ਗੱਲ ਤੇ ਉਹਦੇ ਮੂੰਹ ਕਦੀ ਸੁਣੀ ਨਹੀਂ ਸੀ। ਅੱਜ ਕੀ ਹੋਇਆ ਭਾ ਕਲੀਮ ਨੂੰ? ਉਹਦੀਆਂ ਅੱਖਾਂ ਵਿੱਚ ਅਥਰੂ। ਭਾ ਕਲੀਮ ਅਜੇ ਵੀ ਬੁੱਤ ਬਣਾ ਵਖਾਲੀ ਦੇ ਰਿਹਾ ਸੀ। ਹੰਝੂ ਉਹਦੀਆਂ ਅੱਖਾਂ ਵਿੱਚੋਂ ਕੀ ਡੁੱਲੇ। ਅਸਮਾਨ ਵੀ ਉਹਦਾ ਸਾਥੀ ਬਣ ਗਿਆ। ਟਿਪ ਟਿਪ ਬੂੰਦਾਬਾਂਦੀ ਸ਼ੁਰੂ ਹੋ ਗਈ। ਨਾ ਬੱਦਲ ਗਰਜੇ, ਨਾ ਬਿਜਲੀ ਚਮਕੀ, ਨਾ ਘਟਾਵਾਂ ਛਾਈਆਂ, ਨਾ ਹਵਾਵਾਂ ਚੱਲੀਆਂ। ਬਰਖਾ ਰੁੱਦੀ ਬਾਰਿਸ਼ ਵੀ ਅਜੀਬ ਹੁੰਦੀ, ਚੁਪਕੇ ਨਾਲ ਵਸਣਾ ਸ਼ੁਰੂ ਹੋ ਜਾਂਦੀ। ਭਾ ਕਲੀਮ ਦੇ ਹੰਝੂ ਬਰਖਾ ਰੁੱਦੀ ਬਾਰਿਸ਼ ਵਾਂਗੀ ਲੱਗੇ, ਜਿਹੜੇ ਚਮਕਦੀਆਂ ਬਿਜਲੀਆਂ ਤੇ ਛਾਉਂਦੀਆਂ ਘਟਾਵਾਂ ਦੇ ਹੜ੍ਹ ਵਿੱਚ ਵੀ ਨਾ ਵਗੇ। ਅੱਜ ਚੁੱਪ ਚਪੀਤੇ ਵਹਿੰਦੇ ਹੋਏ ਉਹਦੀਆਂ ਗੱਲਾਂ ਤੇ ਚਮਕਣ ਲੱਗ ਪਏ। ਬਾਰਿਸ਼ ਦੇ ਕਤਰੇ ਤੇ ਭਾ ਦੇ ਹੰਝੂ ਇੱਕ ਮੁੱਖ ਹੋ ਗਏ ਸਨ, ਪਰ ਵਸਦੇ ਕਤਰੇ ਉਹਦੇ ਚਿਹਰੇ ਤੋਂ ਦੁੱਖ ਨਾ ਧੋ ਸਕੇ। ਭਾ ਕਲੀਮ ਆਖਰ ਕਿਹੜੀ ਪਰੇਸ਼ਾਨੀ ਹੈ? ਮੈਂ ਪੁੱਛਿਆ। ਹਾਲ ਚੰਗੇ ਨਹੀਂ, ਉਹਨੇ ਸਿਰਫ ਇੰਨਾ ਹੀ ਆਖਿਆ। ਭਾ ਕਲੀਮ ਨੇ ਇਦੋਂ ਬਾਅਦ ਕਦੀ ਮੁਲਕੀ ਹਾਲਾਤ ਬਾਰੇ ਵੀ ਤਬਸਰਾ ਨਹੀਂ ਸੀ ਕੀਤਾ। ਆਪਣੇ ਬਾਰੇ ਕੀ ਦੱਸਦਾ? ਇੰਝ ਵੀ ਦੂਜਿਆਂ ਦੀਆਂ ਹਮਦਰਦੀਆਂ ਲੈਣ ਲਈ ਕਿਸੇ ਨੂੰ ਮੰਦਾ ਆਖਣਾ ਉਹਦੇ ਮਜ਼ਾਜ ਵਿੱਚ ਹੀ ਸ਼ਾਮਲ ਨਹੀਂ ਸੀ। ਹਰ ਪਾਸੇ ਨਫਸਾ ਨਫਸੀ, ਹਰ ਇੱਕ ਨੂੰ ਆਪਣੀ ਆਪਣੀ ਪਈ ਸੀ। ਭਾ ਕਲੀਮ ਜਿਹਾ ਸਾਬਰ, ਸ਼ਾਕਰ ਤੇ ਬੇਗਰਜ਼ ਬੰਦਾ ਇਹਦਾ ਸ਼ਿਕਾਰ ਹੋ ਰਿਹਾ ਸੀ। ਵਕੀਲ ਸਾਹਿਬ, ਮੈਨੂੰ ਜ਼ਰੂਰ ਕਿਤੇ ਲਵਾਉਣਾ ਜੇ। ਭਾ ਕਲੀਮ ਨੇ ਦੁਬਾਰਾ ਆਖਿਆ। ਅੱਛਾ ਜੀ, ਮੈਂ ਆਖਿਆ। ਉਹਨੂੰ ਇਤਮਾਨਾਨ ਹੋ ਗਿਆ ਸੀ। ਮੈਂ ਇਸ ਸਿੱਧੇ ਬੰਦੇ ਨੂੰ ਥੋੜ੍ਹਾ ਹੇਠ ਆਉਂਦਿਆਂ ਵੇਖ ਕੇ ਉਦਾਸ ਹੋ ਗਿਆ ਸੀ। ਇਹ ਗੱਲ ਸੋਚਣ ਵਾਲੀ ਸੀ ਕਿ ਇਹ ਕਿਹੜੇ ਹਾਲਾਤ ਨੇ ਜਿਹਦੇ ਵਿੱਚ ਭਾ ਕਲੀਮ ਜੇ ਬੰਦੇ ਦਾ ਸਾਹ ਵੀ ਔਖਾ ਹੋ ਗਿਆ। ਬਰਖਾ ਰੁੱਦੀ ਬਾਰਿਸ਼ ਥੰਮ ਚੁੱਕੀ ਸੀ, ਪਰ ਪਤਝੜ ਦਾ ਵਾਰ ਹੋਰੇ ਕਦੋਂ ਖਤਮ ਹੋਏਗਾ? ਮੇਰੀ ਇਹ ਕਹਾਣੀ ਤੁਹਾਨੂੰ ਅੱਛੀ ਲੱਗੇ, ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਸ਼ੁਕਰੀਆ।